ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਰਿਸ਼ਪਾਲ ਹੇਰ ਇੰਡੋਸ ਟੀਵੀ ਤੋਂ ਤੇ ਅੱਜ ਅਸੀਂ ਚੱਲੇ ਹਾਂ ਗੈਟਨ। ਗੈਟਨ ਕੋਈ ਬ੍ਰਿਸਬਨ ਤੋਂ 90 ਕਿਲੋਮੀਟਰ ਦੀ ਦੂਰੀ ਪੱਛਮ ਤੇ ਹੈ। ਅਗਰ ਤੁਸੀਂ ਟੋਮਬਾ ਨੂੰ ਜਾਂਦੇ ਹੋ ਤਾਂ ਇਹ ਰਸਤੇ ਦੇ ਵਿੱਚ ਪੈਂਦਾ ਹੈ। ਗੈਟਨ ਦੀ ਬੁਨਿਆਦ 1801 ਦੇ ਵਿੱਚ ਰੱਖੀ ਗਈ, ਜਿਹਦੀ ਕੁੱਲ ਆਬਾਦੀ 2021 ਦੇ ਸੈਂਸਸ ਦੇ ਮੁਤਾਬਕ 7,851 ਦੱਸੀ ਜਾਂਦੀ ਹੈ। ਖਾਸ ਕਰਕੇ ਇਹ ਖੇਤੀ ਪ੍ਰਧਾਨ ਸ਼ਹਿਰ ਹੈ, ਜਿਹਦੇ ਵਿੱਚ ਬਹੁਤ ਸਾਰੀਆਂ ਸਬਜ਼ੀਆਂ ਅਤੇ ਫਲ ਫਰੂਟ ਉਗਾਏ ਜਾਂਦੇ ਹਨ। ਇਸ ਸ਼ਹਿਰ ਵਿੱਚ ਛੋਟੀ ਜਿਹੀ ਪੰਜਾਬੀ ਕਮਿਊਨਿਟੀ ਵਸਦੀ ਹੈ, ਜਿਨ੍ਹਾਂ ਵੱਲੋਂ ਅੱਜ ਸਾਹਿਬਜ਼ਾਦਿਆਂ ਦਾ ਸ਼ਹੀਦੀ ਗੁਰਪੁਰਬ ਮਨਾਇਆ ਜਾ ਰਿਹਾ ਹੈ ਤੇ ਇੰਡੋਜ਼ ਟੀਵੀ ਨਾਲ ਅਸੀਂ ਵੀ ਅੱਜ ਉੱਥੇ ਪਹੁੰਚ ਰਹੇ ਹਾਂ ਸ਼ਰਧਾਂਜਲੀ ਦੇਣ ਵਾਸਤੇ। ਆਓ ਚਲੋ ਮਿਲਦੇ ਹਾਂ, ਲੈ ਚੱਲਦੇ ਹਾਂ ਤੁਹਾਨੂੰ ਗੈਟਨ। ਵਾਹਿਗੁਰੂ 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 ਵਾਹਿਗੁਰੂ। ਸਤਿ ਸ਼੍ਰੀ ਅਕਾਲ ਜੀ, ਮੈਂ ਰਿਸ਼ਪਾਲ ਹੇਰ ਇੰਡੋਸ ਟੀਵੀ ਤੋਂ ਤੇ ਹੁਣ ਅਸੀਂ ਪਹੁੰਚ ਚੁੱਕੇ ਹਾਂ ਗੈਟਨ, ਜਿੱਥੇ ਕਿ ਗੈਟਨ ਦੀਆਂ ਸਾਧ ਸੰਗਤਾਂ ਵੱਲੋਂ 4 ਸਾਹਿਬਜ਼ਾਦਿਆਂ ਦਾ ਸ਼ਹੀਦੀ ਪੁਰਬ ਮਨਾਇਆ ਜਾ ਰਿਹਾ। ਤੇ ਮੇਰੇ ਪਿਛਲੇ ਪਾਸੇ ਇਸ ਬਿਲਡਿੰਗ ਦੇ ਅੰਦਰ ਦੀਵਾਨ ਸਜਾਏ ਗਏ ਨੇ। ਅੰਦਰ ਚੱਲ ਕੇ ਆਪਾਂ ਪ੍ਰਬੰਧਕਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਗੁਰੂ ਮਹਾਰਾਜ ਦੇ ਦਰਬਾਰ ਦੇ ਵਿੱਚ ਹਾਜ਼ਰੀ ਭਰਾਂਗੇ। ਆਓ ਚੱਲਦੇ ਹਾਂ। ਵਾਹਿਗੁਰੂ 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 ਵਾਹਿਗੁਰੂ। ਆਸਟ੍ਰੇਲੀਆ ਕੁਈਨਜ਼ਲੈਂਡ ਦੇ ਸ਼ਹਿਰ ਗੈਟਨ ਵਿਖੇ, ਜਿੱਥੇ 4 ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਗੈਟਨ ਦੀਆਂ ਸੰਗਤਾਂ ਵੱਲੋਂ ਗੁਰਮਤਿ ਸਮਾਗਮ ਕਰਵਾਇਆ ਗਿਆ ਅਤੇ ਗੁਰੂ ਮਹਾਰਾਜ ਦੀ ਹਾਜ਼ਰੀ ਵਿੱਚ ਕੀਰਤਨ ਗਾਇਨ ਕੀਤੇ ਗਏ। ਜਾਂ ਕਾ ਸਤਿਗੁਰ ਪੂਰਾ, ਜਾਂ ਕਾ ਸਤਿਗੁਰ ਪੂਰਾ, ਹਰ ਰੰਗ ਲਾਗੋ ਇਸ ਜੁਗ ਮੈਂ, ਸੋ ਕਹੀਅਤ ਹੈ ਸੂਰਾ, ਸੋ ਕਹੀਅਤ ਹੈ ਸੂਰਾ, ਜਪ ਹਰ ਰੰਗ ਲਾਗੋ ਇਸ ਜੁਗ ਮੈਂ। ਬੋਲੇ ਸੋ ਨਿਹਾਲ। ਵਾਹਿਗੁਰੂ 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 ਵਾਹਿਗੁਰੂ। ਜੀ ਹਾਂ, ਜਿਵੇਂ ਕਿ ਤੁਹਾਨੂੰ ਦੱਸਿਆ ਕਿ ਅਸੀਂ ਅੱਜ ਪਹੁੰਚ ਚੁੱਕੇ ਹਾਂ ਗੈਟਨ, ਜਿੱਥੇ ਕਿ 4 ਸਾਹਿਬਜ਼ਾਦਿਆਂ ਦਾ ਸ਼ਹੀਦੀ ਪੁਰਬ ਮਨਾਇਆ ਜਾ ਰਿਹਾ। ਤੇ ਇਸ ਵੇਲੇ ਮੇਰੇ ਨਾਲ ਜਗਜੀਤ ਸਿੰਘ ਜੀ ਖੋਸਾ, ਜੋ ਕਿ ਬ੍ਰਿਸਬਨ ਸ਼ਹਿਰ ਤੋਂ ਖਾਸ ਤੌਰ ਤੇ ਆਏ ਨੇ। ਚਲੋ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਬਹੁਤ ਬਹੁਤ ਸਵਾਗਤ ਹੈ ਜੀ ਖੋਸਾ ਸਾਹਿਬ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਦਸੰਬਰ ਦਾ ਮਹੀਨਾ ਸਿੱਖ ਪੰਥ ਲਈ, ਸਿੱਖ ਇਤਿਹਾਸ ਲਈ ਬਹੁਤ ਮਹੱਤਵਪੂਰਨ ਹੈ, ਜਿਹਦੇ ਵਿੱਚ 4 ਸਾਹਿਬਜ਼ਾਦਿਆਂ ਨੇ ਸ਼ਹੀਦੀ ਪ੍ਰਾਪਤ ਕੀਤੀ। ਅੱਜ ਤੁਸੀਂ ਬ੍ਰਿਸਬਨ ਤੋਂ ਚੱਲ ਕੇ ਇੱਥੇ ਆਏ ਹੋ, ਕਿਸ ਮਕਸਦ ਲਈ ਆਏ ਹੋ? ਮਕਸਦ ਤੇ ਬਿਲਕੁਲ ਜ਼ਾਹਰ ਹੈ ਜੀ। ਜਿਹੜਾ ਇਹ ਮਹੀਨਾ ਸਾਡੇ ਵਾਸਤੇ ਬਹੁਤ ਹੀ ਸੋਗਮਈ ਵੀ ਕਹਿ ਸਕਦੇ ਹਾਂ, ਤੇ ਸਾਨੂੰ ਸਾਡੇ ਵਾਸਤੇ ਰਾਹ ਦਸੇਰਾ ਵੀ ਆ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਦਿਨ, ਮਾਤਾ ਗੁਜਰੀ ਜੀ
ਉਸ ਸਮੇਂ ਠੰਡੇ ਬੁਰਜ ਦੇ ਵਿੱਚ ਕੈਦ ਹੋਏ ਬੱਚਿਆਂ ਨੂੰ 5 ਤੇ 7 ਸਾਲ ਦਿਆਂ ਨੂੰ ਨੀਹਾਂ ਦੇ ਵਿੱਚ ਚਿਣਿਆ ਗਿਆ। ਸਿੱਖ ਕੌਮ ਦੇ ਉੱਤੇ ਇਸ ਮਹੀਨੇ ਦੇ ਵਿੱਚ ਕਿੱਡਾ ਵੱਡਾ ਕਹਿਰ ਵਾਪਰਿਆ ਤੇ ਸਾਨੂੰ ਜ਼ਿੰਦਗੀ ਦੇ ਵਿੱਚ ਦੁੱਖਾਂ ਸੁੱਖਾਂ ਤੋਂ ਇੰਨਾ ਘਬਰਾਉਣਾ ਨਹੀਂ ਚਾਹੀਦਾ। ਗੁਰੂ ਗੋਬਿੰਦ ਸਿੰਘ ਨੇ ਇਹਨਾਂ ਚੀਜ਼ਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਝੱਲਿਆ ਤੇ ਸਾਨੂੰ ਇੱਕ ਜੀਣ ਦਾ ਨਵਾਂ ਮਕਸਦ ਦਿੱਤਾ ਵੀ ਜ਼ਿੰਦਗੀ ਨੂੰ ਇਸ ਤਰ੍ਹਾਂ ਵੀ ਜੀਆ ਜਾ ਸਕਦਾ ਹੈ। ਤੇ ਨਹੀਂ ਤਾਂ ਉਹ ਏਡੀ ਪਾਵਰ ਦੇ ਮਾਲਕ ਸੀ ਤੇ ਉਹ ਉਹਨਾਂ ਮੁਗਲਾਂ ਦਾ ਉੱਥੇ ਹੀ ਨਾਸ਼ ਕਰ ਸਕਦੇ ਸੀ ਤੇ ਆਪਣੇ ਬੱਚਿਆਂ ਨੂੰ ਪਰਿਵਾਰ ਨੂੰ ਬਚਾ ਵੀ ਸਕਦੇ ਸੀ। ਉਹਨਾਂ ਨੇ ਸਾਡੇ ਵਾਸਤੇ ਇੰਨੀਆਂ ਵੱਡੀਆਂ ਐਗਜ਼ਾਮਪਲਾਂ ਸੈੱਟ ਕਰਕੇ ਦਿੱਤੀਆਂ ਸਾਨੂੰ ਤੇ ਇਸ ਕਰਕੇ ਇਹ ਦਿਨ ਸਾਡੇ ਵਾਸਤੇ ਬਹੁਤ ਮਹੱਤਵਪੂਰਨ ਆ। ਦੁਨੀਆ ਦੇ ਕਿਸੇ ਵੀ ਕੋਨੇ 'ਚ ਹੋਵੇ ਤੇ ਤੁਸੀਂ ਉੱਥੇ ਪਹੁੰਚ ਹੋਵੇ ਤੁਹਾਡੀ ਤੇ ਜ਼ਰੂਰ ਤੁਹਾਨੂੰ ਜਾਣਾ ਚਾਹੀਦਾ। ਇਸ ਕਰਕੇ ਅਸੀਂ ਵੀ ਇੱਥੇ ਪਹੁੰਚੇ ਹਾਂ ਜੀ। ਵੈਸੇ ਤਾਂ ਤੁਸੀਂ ਬ੍ਰਿਸਬਨ ਤੋਂ ਹੋ ਔਰ ਬ੍ਰਿਸਬਨ ਦੇ ਵਿੱਚ 5 ਗੁਰੂ ਘਰ ਸਾਹਿਬ ਨੇ ਜਿਨ੍ਹਾਂ ਦੇ ਵਿੱਚ ਅੱਜ ਦਾ ਇਹ ਦਿਹਾੜਾ ਮਨਾਇਆ ਜਾ ਰਿਹਾ ਸ਼ਹੀਦੀ ਦਿਵਸ। ਤੇ ਤੁਸੀਂ ਐਡੀ ਦੂਰੋਂ ਚੱਲ ਕੇ ਇੱਥੇ ਆਏ ਹੋ, ਇਹ ਜਾਣਨਾ ਚਾਹਾਂਗੇ ਤੁਸੀਂ ਤੁਹਾਡਾ ਉੱਥੇ ਗੁਰੂ ਘਰ ਨੂੰ ਛੱਡ ਕੇ ਇੱਥੇ ਆਉਣ ਦਾ ਕੀ ਮਕਸਦ ਸੀ? ਬਿਲਕੁਲ ਜੀ, ਗੁਰੂ ਘਰ ਸਾਡੇ ਘਰ ਤੋਂ 1.5 ਕਿਲੋਮੀਟਰ ਦੂਰ ਆ ਵੈਸੇ ਤਾਂ, ਜਿਹੜਾ ਨੇੜੇ ਆ, ਪਰ ਗੈਟਨ ਦੇ ਵਿੱਚ ਸੰਗਤ ਘੱਟ ਹੋਣ ਦੀ ਵਜ੍ਹਾ ਕਰਕੇ ਕਿ ਇਸ ਸੰਗਤ ਦੇ ਵਿੱਚ ਵੀ ਅਗਲੇ ਸਾਲ ਇਸ ਦਿਨ ਨੂੰ ਮਨਾਉਣ ਦਾ ਉਤਸ਼ਾਹ ਬਣਿਆ ਰਹੇ ਤੇ ਇਸ ਕਰਕੇ ਬ੍ਰਿਸਬਨ ਤੋਂ ਇਕੱਲਾ ਮੈਂ ਨਹੀਂ, ਹੋਰ ਵੀ ਸੰਗਤ ਕਾਫੀ ਬ੍ਰਿਸਬਨ ਤੋਂ ਪਹੁੰਚੀ ਆ। ਉਹ ਸਿਰਫ ਤੇ ਸਿਰਫ ਗੈਟਨ ਦੀ ਸੰਗਤ ਦਾ ਸਹਿਯੋਗ ਦੇਣ ਵਾਸਤੇ, ਇਹਨਾਂ ਦੀ ਹੌਸਲਾ ਅਫਜ਼ਾਈ ਕਰਨ ਵਾਸਤੇ, ਤਾਂ ਕਿ ਇਹ ਗਾਂ ਵੀ ਇਸ ਤਰ੍ਹਾਂ ਦੇ ਪ੍ਰੋਗਰਾਮ ਜਿਹੜੇ ਉਹ ਲੀਕਦੇ ਰਹਿਣਗੇ। ਇਸ ਵੇਲੇ ਮੇਰੇ ਨਾਲ ਹਰਪ੍ਰੀਤ ਸਿੰਘ ਜੀ ਜੋ ਕਿ ਗੈਟਨ ਸ਼ਹਿਰ ਵਿੱਚ ਪਿਛਲੇ ਕੋਈ 15 ਸਾਲਾਂ ਤੋਂ ਵਸਦੇ ਆ ਰਹੇ ਨੇ। ਚਲੋ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਉਹਨਾਂ ਨੇ ਜੋ ਇਹ ਸ਼ਹੀਦੀ ਦਿਵਸ ਹੈ ਮਨਾਉਣਾ ਸ਼ੁਰੂ ਕੀਤਾ ਕਿਉਂ ਤੇ ਕਦੋਂ ਤੋਂ। ਸਤਿ ਸ਼੍ਰੀ ਅਕਾਲ ਹਰਪ੍ਰੀਤ ਸਿੰਘ ਜੀ, ਤੁਹਾਡਾ ਇੰਡੋਜ਼ ਟੀਵੀ ਤੇ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਇੰਡੋਜ਼ ਟੀਵੀ ਦਾ ਜਿਨ੍ਹਾਂ ਨੇ ਅੱਜ ਇੱਥੇ ਕਵਰਸ ਕਰਨ ਲਈ ਇੱਥੇ ਸਾਡੇ ਕੋਲ ਆਏ ਨੇ ਤੇ ਬਹੁਤ ਸਵਾਗਤ ਹੈ ਜੀ ਤੁਹਾਡਾ। ਹਾਂਜੀ, ਮੇਰੇ ਨਾਲ ਨੇ ਜਸਵੀਰ ਕੌਰ ਜੀ ਜੋ ਕਿ ਹਰਪ੍ਰੀਤ ਸਿੰਘ ਜੀ ਜਿਹਦੇ ਧਰਮ ਪਤਨੀ ਨੇ। ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਵੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਥੈਂਕ ਯੂ ਤੁਹਾਡਾ ਆਉਣ ਦਾ ਤੇ ਸਵਾਗਤ ਹੈ ਜੀ ਤੁਹਾਡਾ। ਹਰਪ੍ਰੀਤ ਸਿੰਘ ਜੀ, ਜੋ ਸ਼ਹੀਦੀ ਦਿਵਸ ਮਨਾਇਆ ਜਾ ਰਿਹਾ ਅੱਜ ਇੱਥੇ, ਇਹ ਪਹਿਲੀ ਵਾਰ ਹੋ ਰਿਹਾ ਇੱਕ ਜਾਂ ਅੱਗੇ ਵੀ ਤੁਸੀਂ ਇੱਥੇ ਮਨਾਉਂਦੇ ਆ ਰਹੇ ਹੋ? ਇਸ ਤੋਂ ਪਹਿਲਾਂ ਜੀ ਅਸੀਂ 84 ਦੇ ਜਿਹੜੇ ਸਾਡੇ ਸ਼ਹੀਦ ਹੈਗੇ, ਅਸੀਂ ਉਹਨਾਂ ਦੀ ਯਾਦ ਦੇ ਵਿੱਚ 6 ਮਹੀਨੇ ਪਹਿਲਾਂ ਅਸੀਂ ਉਹ ਵੀ ਪ੍ਰੋਗਰਾਮ ਕਰਾਇਆ ਸੀਗਾ ਤੇ ਇਹ ਸਾਡਾ ਹੁਣ ਦੂਸਰਾ ਪ੍ਰੋਗਰਾਮ ਹੈ ਜਿਹੜਾ ਅਸੀਂ ਹੁਣ ਮਨਾ ਰਹੇ ਹਾਂ ਸਾਰੇ ਸੰਗਤ ਦੀ ਸਹਿਯੋਗ ਦੇ ਨਾਲ। ਤੇ ਗੈਟਨ ਦੇ ਵਿੱਚ ਕਿੰਨੀਆਂ ਸਿੱਖ ਸੰਗਤਾਂ ਵਸਦੀਆਂ ਨੇ ਜੋ ਇੱਥੇ ਆ ਜਾਣਗੀਆਂ? ਇੱਥੇ 28 ਫੈਮਿਲੀਜ਼ ਹੈਗੇ ਨੇ ਜਿਹੜੇ ਪੰਜਾਬ ਤੋਂ ਆ ਗਏ ਜੀ ਤੇ ਬਾਕੀ ਗੁਜਰਾਤ ਤੋਂ ਹਰ ਇੱਕ ਕਮਿਊਨਿਟੀ ਦੇ ਜਿਹੜੇ ਹੈਗੇ ਇੱਥੇ ਰਹਿ ਰਹੇ ਨੇ ਲੋਕ ਜੀ। ਮੈਂ ਦੇਖਿਆ ਕਿ ਬਾਹਰ ਇੱਕ ਕੋਚ ਵੀ ਖੜੀ ਸੀ ਤੇ ਜੋ ਸ਼ਹੀਦੀ ਦਿਵਸ ਤੁਸੀਂ ਮਨਾ ਰਹੇ ਹੋ ਅੱਜ, ਸ਼ਰਧਾਂਜਲੀ ਦੇ ਰਹੇ ਹੋ ਸਾਹਿਬਜ਼ਾਦਿਆਂ ਨੂੰ, ਆਪਣੇ ਦਸੰਬਰ ਦੇ ਮਹੀਨੇ ਵਿੱਚ ਜਾਂ ਪੋਹ ਦੇ ਮਹੀਨੇ ਦੀ ਗੱਲ ਕਰ ਲਓ ਆਪਾਂ, ਤੇ ਸਿੱਖ ਇਤਿਹਾਸ ਵਿੱਚ ਬਹੁਤ ਸੋਗਮਾਈ ਦਿਨ ਨੇ ਤੇ ਪੰਥ ਦਾ ਬੜਾ ਨੁਕਸਾਨ ਹੋਇਆ ਵੀ ਨਹੀਂ ਦਿਨੀ, ਤੇ ਪਰ ਸਾਨੂੰ ਉਹਦੇ ਵਿੱਚੋਂ ਜੋ ਸਾਡਾ ਨੁਕਸਾਨ ਹੋਇਆ ਉਹਦੇ ਵਿੱਚ ਸਾਨੂੰ ਇਹ ਪ੍ਰਾਪਤੀ ਹੋਈ ਆ ਕਿ ਸਾਡੇ ਗੁਰੂਆਂ ਵਿੱਚ, ਸਾਡੇ ਸਿੱਖਾਂ ਦੇ ਵਿੱਚ ਇੱਕ ਸ਼ਹੀਦੀ ਪ੍ਰਾਪਤ ਕਰਨ ਦਾ ਜਜ਼ਬਾ ਪੈਦਾ ਹੋਇਆ, ਸੱਚ ਲਈ ਖੜੇ ਹੋਣ ਦਾ ਪੈਦਾ ਹੋਇਆ। ਤੁਸੀਂ ਇਸ ਬਾਰੇ ਕੀ ਕਹੋਗੇ? ਦੇਖੋ ਜੀ, ਸੋਗਮਈ ਕਿਹਾ ਜਾਂਦਾ ਗਾ ਇਸ ਚੀਜ਼ ਨੂੰ, ਪਰ ਸਾਡੇ ਸਿੱਖੀਜ਼ਮ ਜੋ ਹੈ ਸ਼ੁਰੂ ਤੋਂ ਲੈ ਕੇ ਹੁਣ ਤੱਕ ਵੀ ਦੇਖੀਏ ਇਹ ਸ਼ਹੀਦੀਆਂ ਨਾਲ ਜੁੜਿਆ ਹੋਇਆ ਹੈਗਾ। ਅਸੀਂ ਸਾਡਾ ਕੋਈ ਜੇ ਸ਼ਹੀਦ ਹੁੰਦਾ ਹੈਗਾ ਤਾਂ ਅਸੀਂ ਉਹ 'ਤੇ ਅਫਸੋਸ ਨਹੀਂ ਕਰਦੇਗੇ, ਅਸੀਂ ਉਹਦਾ ਮਾਣ ਮਹਿਸੂਸ ਕਰਦੇ ਹਾਂ ਤੇ ਪ੍ਰਮਾਤਮਾ ਸਾਨੂੰ ਇਹਨਾਂ ਰਾਹਾਂ ਦੇ ਉੱਪਰ ਚੱਲਣ ਦੀ ਤਾਕਤ ਬਖਸ਼ੇ। ਸਾਡੇ ਬਾਬਾ ਜੀ ਹੋਏ ਨੇ ਜੋਰਾਵਰ ਫਤਿਹ, ਜੋ ਸਾਹਿਬਜ਼ਾਦੇ ਹੋਏ ਨੇ, ਇਹ ਵੀ ਠੀਕ ਹੈ ਕਿ ਸਾਡੇ ਗੁਰੂ ਦੇ ਬੱਚੇ ਸੀ, ਲਾਲ ਸੀ, ਪਰਿਵਾਰ ਸੀ, ਇੱਕ ਉਹ ਵਿਛੜਿਆ, ਪਰ ਉਹ ਪੂਰੀ ਜੱਗ ਨੂੰ ਇੱਕ ਦੇਣ ਦੇ ਕੇ ਗਿਆ। ਜੇ ਉਹ 4 ਗਏ ਨੇ ਤਾਂ ਕਈ ਹਜ਼ਾਰ ਜਿਉਂਦੇ ਹੋਏ ਨੇ। ਇਸ ਕਰਕੇ ਅਸੀਂ ਮੇਰੇ ਵਿਚਾਰ ਅਨੁਸਾਰ ਇਹ ਨਹੀਂ ਕਹਿੰਦੇ ਕਿ ਸਾਨੂੰ ਕਿਸ ਤਰ੍ਹਾਂ ਦਾ ਕੋਈ ਅਫਸੋਸ ਹੈ, ਅਸੀਂ ਕਹਿੰਦੇ ਹਾਂ ਜੀ ਸਾਨੂੰ ਵੀ ਇਹ ਦਿਨ ਨਸੀਬ ਹੋਵੇ। ਤੇ ਜਸਵੀਰ ਕੌਰ ਜੀ, ਤੁਹਾਡਾ ਇਸ ਦਿਨ ਬਾਰੇ ਕੀ ਕਹਿਣਾ ਹੈ? ਦੇਖੋ ਜੀ, ਪਰਮਾਤਮਾ ਦੀ ਮਿਹਰ ਆ ਸਾਨੂੰ ਇਹ ਮਨਾਉਣ ਦਾ ਮੌਕਾ ਮਿਲਿਆ ਹੈਗਾ ਤੇ ਦੂਸਰਾ ਹੈ ਤਾਂ ਬਰਾਗਮਈ ਦਿਨ ਹੈਗੇ ਨੇ, ਪਰ ਸਾਡੇ 'ਚ ਜਜ਼ਬਾ ਭਰਨ ਵਾਲੇ ਦਿਨ ਵੀ ਨੇ ਤੇ ਸਾਨੂੰ ਇੱਕ ਸੇਧ ਦਿੰਦੇ ਨੇ ਕਿ ਚੜ੍ਹਦੀ ਕਲਾ 'ਚ ਰਹਿਣ ਦੀ, ਹੈ ਨਾ, ਵੀ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਮੁਸੀਬਤ ਆਉਂਦੀ ਆ ਤੇ ਗੁਰੂ ਦਾ ਭਾਣਾ ਮੰਨ ਕੇ ਚੜ੍ਹਦੀ ਕਲਾ ਦੇ ਵਿੱਚ ਜ਼ਿੰਦਗੀ ਜਿਉਣ ਦੀ ਸਾਨੂੰ ਇੱਕ ਚੰਗੀ ਸੇਧ ਦਿੰਦੇ ਨੇ। ਉਹੀ ਅਸੀਂ ਉਹਨਾਂ ਨੂੰ ਸਮਰਪਿਤ ਅੱਜ
ਉਹਨਾਂ ਨੂੰ ਸਲਾਮ ਕਰਨ ਲਈ ਇਕੱਠੇ ਹੋਏ ਆ ਸਾਰੇ। ਸਪੈਸ਼ਲੀ ਬੱਚਿਆਂ ਨੂੰ ਇਸ ਚੀਜ਼ ਦਾ ਪਤਾ ਲੱਗਦਾ ਰਹੇ ਕਿ ਉਹ ਕਿਸੇ ਨਾ ਕਿਸੇ ਕਦਰ ਤੱਕ ਉਹ ਜੁੜੇ ਰਹਿਣ। ਸਾਡਾ ਸਿਰਫ ਇਹੀ ਮਕਸਦ ਹੈਗਾ ਇਕੱਠੇ ਹੋਣ ਦਾ। ਤੇ ਦੂਸਰਾ ਹੈਗਾ ਜੀ ਕਮਿਊਨਿਟੀ ਜੁੜੀ ਰਵਾਂਗੇ ਜੀ, ਸਾਨੂੰ ਯਾਦ ਕਰਦੇ ਰਹਿੰਦੇ ਆ ਤੇ ਫਿਰ ਉਹਨਾਂ ਤੋਂ ਸਾਨੂੰ ਸਿੱਖਿਆਵਾਂ ਮਿਲਦੀਆਂ ਰਹਿੰਦੀਆਂ ਨੇ। ਬਾਕੀ ਜੀ ਰੱਬ ਚੜ੍ਹਦੀ ਕਲਾ ਰੱਖੇ। ਵੈਸੇ ਵੀ ਕਿਹਾ ਜਾਂਦਾ ਕਿ ਜਿਹੜੀਆਂ ਕੌਮਾਂ ਆਪਣਾ ਇਤਿਹਾਸ ਭੁੱਲ ਜਾਂਦੀਆਂ ਨੇ ਉਹ ਖਤਮ ਹੋ ਜਾਂਦੀਆਂ ਨੇ। ਸਾਡਾ ਸਿੱਖੀ ਦਾ ਜੋ ਇਤਿਹਾਸ ਹੈ ਬੜਾ ਗੌਰਵਮਈ ਇਤਿਹਾਸ ਹੈ। ਜੋ ਇੱਥੇ ਕਮਿਊਨਿਟੀ ਵਸਦੀ ਆ ਉੱਥੇ ਛੋਟੇ ਛੋਟੇ ਬੱਚੇ ਵੀ ਹੋਣਗੇ, ਉਹਨਾਂ ਨੂੰ ਕੋਈ ਸਿੱਖੀ ਬਾਰੇ ਸਿੱਖਿਆ ਦੇਣ ਦਾ ਜਾਂ ਪੰਜਾਬੀ ਸਿਖਾਉਣ ਦਾ ਕੋਈ ਇੱਥੇ ਪ੍ਰਬੰਧ ਹੈ? ਹਜੇ ਤੱਕ ਤਾਂ ਜੀ ਐਸਾ ਕੁਝ ਨਹੀਂ ਹੈ, ਪਰ ਪਿਛਲੇ ਕੁਝ ਸਮੇਂ ਤੋਂ ਹਰਪ੍ਰੀਤ ਸਿੰਘ ਜੀ ਕਰ ਰਹੇ ਨੇ ਇਹ ਅਗਵਾਈ। ਤੇ ਦੂਜਾ ਬੱਚਿਆਂ ਨੂੰ ਇਕੱਠੇ ਕਰਕੇ ਉਹਨਾਂ ਨੂੰ ਪੰਜਾਬੀ ਭਾਸ਼ਾ ਸਿਖਾਉਣ ਦਾ ਵੀ ਇਹਨਾਂ ਨੇ ਬਣਾਇਆ ਹੋਇਆ ਪਲਾਨ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਪੰਜਾਬੀ ਭਾਸ਼ਾ ਦੇ ਨਾਲ ਨਾਲ ਸਿੱਖੀਜ਼ਮ ਬਾਰੇ ਵੀ ਨੌਲੇਜ ਦੇਣ ਦਾ ਜਿਹੜਾ ਪ੍ਰੋਗਰਾਮ ਲਿਖਿਆ ਜਾਊਗਾ। ਤੇ ਫਿਲਹਾਲ ਤਾਂ ਸਾਡੇ ਹਜੇ ਇਨੀਸ਼ੀਅਲ ਸਟੈਪ ਨੇ ਤੇ ਰੱਬ ਚੜ੍ਹਦੀ ਕਲਾ 'ਚ ਰੱਖੇ ਜੀ, ਹੌਲੀ ਹੌਲੀ ਵੱਧ ਰਹੇ ਹਾਂ। ਹਾਂਜੀ, ਬਹੁਤ ਬਹੁਤ ਧੰਨਵਾਦ ਹਰਪ੍ਰੀਤ ਸਿੰਘ ਜੀ। ਤੇ ਅਸੀਂ ਇੰਡੋਜ਼ ਟੀਵੀ ਦੇ ਅਦਾਰੇ ਵੱਲੋਂ ਤੁਹਾਨੂੰ ਇਸ ਗੱਲ ਦੀ ਮੁਬਾਰਕਬਾਦ ਦਿੰਦੇ ਹਾਂ ਕਿ ਤੁਸੀਂ ਸਿੱਖ ਇਤਿਹਾਸ ਨੂੰ ਗੈਟਨ ਦੇ ਵਿੱਚ ਜਿੰਦਾ ਰੱਖਣ ਲਈ 4 ਸਾਹਿਬਜ਼ਾਦਿਆਂ ਦਾ ਜੋ ਸ਼ਹੀਦੀ ਪੁਰਬ ਹੈ ਉਹ ਮਨਾਉਣ ਦਾ ਪ੍ਰਬੰਧ ਕੀਤਾ ਹੈ। ਜੀਂਦੇ ਵਸਦੇ ਰਹੋ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ